ਇਸ ਵੇਲੇ ਦੀ ਵੱਡੀ ਖਬਰ ਭਾਰਤ ਅਮਰੀਕਾ ਸਬੰਧਾਂ ਦੇ ਨਾਲ ਜੁੜੀ ਹੋਈ ਹੈ। ਇਹਨਾਂ ਸਬੰਧਾਂ ਦੇ ਵਿੱਚ ਇੱਕ ਨਵੀਂ ਖਬਰ ਆ ਰਹੀ ਹੈ ਕਿ ਭਾਰਤੀ ਕੰਪਨੀਆਂ ਸਾਲ 2026 ਦੇ ਵਿੱਚ ਅਮਰੀਕਾ ਤੋਂ LPG ਗੈਸ ਦੀ ਖਰੀਦ ਕਰਨਗੀਆਂ। ਸਰਕਾਰੀ ਤੇਲ ਕੰਪਨੀਆਂ ਨੇ ਅਮਰੀਕਾ ਤੋਂ ਰਸੋਈ ਗੈਸ ਦੀ ਜਿਹੜੀ LPG ਦੀ ਗੈਸ ਦੀ ਦਰਾਮਦ ਦੇ ਲਈ 1 ਸਾਲ ਦਾ ਸਮਝੌਤਾ ਕਰ ਲਿਆ। ਇਸ ਕਦਮ ਨੂੰ ਨਵੀਂ ਦਿੱਲੀ ਵੱਲੋਂ ਵਾਸ਼ਿੰਗਟਨ ਤੋਂ ਊਰਜਾ ਖਰੀਦ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਸਰਕਾਰੀ ਬਿਆਨ ਦੇ ਮੁਤਾਬਕ ਭਾਰਤੀ ਸਰਕਾਰੀ ਤੇਲ ਕੰਪਨੀਆਂ ਨੇ 2026 ਦੇ ਲਈ ਅਮਰੀਕਾ ਤੋਂ ਤਕਰੀਬਨ 22 ਲੱਖ ਟਨ LPG ਜਿਹੜੀ ਗੈਸ ਹੈ ਉਹਦੀ ਦਰਾਮਦ ਲਈ 22ਵੇਂ ਕਰਾਰ ਤੇ ਦਸਤਖਤ ਕੀਤੇ ਨੇ। ਇਹ ਜਿਹੜੀ ਭਾਰਤ ਦੀ ਸਾਲਾਨਾ ਜਿੰਨੀ ਵੀ ਲਾਗਤ ਹੈ ਜਾਂ ਦਰਾਮਦ ਹੈ ਉਹਦਾ ਤਕਰੀਬਨ 10% ਹਿੱਸਾ ਬਣਦਾ ਤੇ ਅਮਰੀਕਾ ਤੋਂ LPG ਦੀ ਦਰਾਮਦ ਲਈ ਭਾਰਤੀ ਬਾਜ਼ਾਰ ਦਾ ਇਹ ਪਹਿਲਾ ਅਜਿਹਾ ਵੱਜਵਾਂ ਕਰਾਰ ਦੱਸਿਆ ਜਾ ਰਿਹਾ ਹੈ। 2024 ਦੇ ਵਿੱਚ ਤਕਰੀਬਨ 90% ਦੀ ਜਿਹੜੀ ਦਰਾਮਦ ਹੋਈ ਸੀ ਭਾਰਤ ਦੇ ਵਿੱਚ ਉਹ UAE, ਕਤਰ, ਕੁਵੈਤ ਅਤੇ ਸਾਊਦੀ ਅਰਬ ਤੋਂ ਹੋਈ ਸੀ। ਭਾਰਤ ਪਹਿਲਾਂ ਵੀ ਅਮਰੀਕਾ ਤੋਂ ਸਮੇਂ-ਸਮੇਂ ਤੇ ਮਾਲ ਦਰਾਮਦ ਕਰਦਾ ਰਿਹਾ ਪਰ 22ਵੇਂ ਕਰਾਰ ਤੇ ਦਸਤਖਤ ਪਹਿਲੀ ਵਾਰ ਕੀਤੇ ਨੇ। ਇਹ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਡੋਨਾਲਡ ਟਰੰਪ, ਹੁਣ ਤਾਂ ਉਹਨਾਂ ਨੂੰ ਕਾਫੀ ਟਾਈਮ ਹੋ ਚੁੱਕਿਆ। ਉਹਨਾਂ ਨੇ ਭਾਰਤ ਜਿਹੜਾ ਰੂਸ ਤੋਂ ਤੇਲ ਖਰੀਦ ਕਰ ਰਿਹਾ ਸੀਗਾ ਲਗਾਤਾਰ ਅਸਿੱਧੇ ਤਰੀਕਿਆਂ ਦੇ ਨਾਲ, ਉਸ ਮਾਮਲੇ ਦੇ ਵਿੱਚ ਭਾਰਤ ਦੇ ਉੱਤੇ ਸਖਤ ਆਰਥਿਕ ਪਾਬੰਦੀਆਂ ਜਿਹੜੀ ਲਾਉਣ ਦੀ ਗੱਲ ਕਹੀ ਸੀ ਤੇ ਟੈਰਿਫ ਵੀ ਵਧਾ ਦਿੱਤੇ ਸਨ। ਉਸ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਕਿ ਨਵੀਂ ਦਿੱਲੀ ਜਿਹੜੀ ਆ ਉਹ ਵਾਸ਼ਿੰਗਟਨ ਦੇ ਨਾਲ ਵਪਾਰਕ ਸੰਬੰਧ ਮਜ਼ਬੂਤ ਕਰਨਾ ਚਾਹੁੰਦੀ ਆ। ਕੀ ਇਹ ਟਰੰਪ ਦੀ ਘੁਰਕੀ ਦਾ ਅਸਰ ਹੈ? ਇਸ ਸਵਾਲ ਦੇ ਜਵਾਬ ਹਲੇ ਉਡੀਕ ਦੇ ਵਿੱਚ ਨੇ।